व्यूअर्स ब्रेक तो बाद ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਅਸੀਂ ਡਿਸਕਸ ਕਰ ਰਹੇ ਸੀ ਕਿ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ। डिस्कशन ਦੇ ਤਾਂ ਪਰਛੇ ਉੱਡ ਗਏ ਟੈਕਨੀਕਲ ਕਮਜ਼ੋਰੀ ਕਰਕੇ ਜੀ। ਕੁੱਲ ਮਿਲਾ ਕੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਇਹ ਪ੍ਰੋਬਲਮਸ ਆਲਮੋਸਟ ਹਰ ਘਰ 'ਚ ਐਗਜ਼ਿਸਟ ਕਰਦੀਆਂ ਨੇ ਜੀ। ਔਰ ਲਗਭਗ ਜੇ ਜ਼ਿਆਦਾ ਨਹੀਂ ਤਾਂ 60% ਆਪਣੇ ਵੀਰ ਭੈਣਾਂ ਮਾਨਸਿਕ ਤਣਾਅ 'ਚ ਨੇ, ਡਿਪਰੈਸ਼ਨ ਦਾ ਸ਼ਿਕਾਰ ਨੇ ਜੀ। ਉਹਨਾਂ ਨੂੰ ਇਸ ਦੇ ਲਈ ਕਾਉਂਸਲਿੰਗ ਦੀ ਲੋੜ ਹੈ। ਔਰ ਇਹ ਖਾਸ ਤੌਰ 'ਤੇ ਗੁਰਦੁਆਰਾ ਕਮੇਟੀਆਂ ਜਾਂ ਸਾਡੇ ਧਾਰਮਿਕ ਹੋਰ ਅਦਾਰੇ ਜਿਹੜੇ ਕਿ ਵੱਡੇ ਬਜਟ ਵਾਲੇ ਨੇ, ਅਸੀਂ ਵੱਡੇ ਵੱਡੇ ਗੁਰਦੁਆਰਾ ਸਾਹਿਬ ਜਿਹੜੇ ਨੇ ਉਹ ਬਣਾ ਰਹੇ, ਚੰਗੀ ਗੱਲ ਹੈ, ਗੁਰੂ ਦਾ ਘਰ ਆਲੀਸ਼ਾਨ ਬਣਨਾ ਚਾਹੀਦਾ। ਪਰ ਅਸੀਂ ਸਮਝਦੇ ਹਾਂ ਵੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਇਹ ਕਾਉਂਸਲਿੰਗ ਸਰਵਿਸਿਜ਼ ਜਿੱਥੇ ਕਿ ਈਵਨ ਵਲੰਟੀਅਰ ਕਰ ਸਕਦੇ ਨੇ, ਸਾਡੇ ਕੋਲ ਸਾਈਕਾਇਟਰਿਸਟ, ਕਲੀਨਿਕਲ ਸਾਈਕੋਲੋਜਿਸਟ, ਸਿੱਖ ਡਾਕਟਰਸ ਨੇ, ਨਹੀਂ ਤਾਂ ਈਵਨ ਕਾਉਂਟੀ ਵੀ ਸੇਵਾਵਾਂ ਪ੍ਰਦਾਨ ਕਰਦੀ ਹੈ, ਉਹਨਾਂ ਨੂੰ ਦੱਸਣਾ ਪੈਂਦਾ ਜੀ ਜੀ। ਸੋ ਮੈਂ ਸਮਝਦਾ ਵੀ ਇਹ ਇੱਕ ਸੀਰੀਅਸ ਸਮੱਸਿਆ ਹੈ। ਇਸ ਤਰ੍ਹਾਂ ਜਿਵੇਂ ਇਹ ਹਿੰਸਾ ਘਰਾਂ ਦੇ ਵਿੱਚ ਵੱਧ ਰਹੀ ਹੈ, ਅਲਕੋਹਲ ਇਸਤੇਮਾਲ ਹੈ, ਫੈਮਿਲੀ ਵਾਇਲੈਂਸ ਹੈ, ਘਰਾਂ ਦੇ ਵਿੱਚ ਜਿਹੜਾ ਡਾਈਵੋਰਸ ਰੇਟ ਹੈ, ਟੁੱਟਣ ਦਾ ਪਰਿਵਾਰ, ਇਹ ਕਾਫੀ ਜ਼ਿਆਦਾ ਤੇਜ਼ੀ ਨਾਲ ਵੱਧ ਰਿਹਾ। ਔਰ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਿਚੁਏਸ਼ਨਸ ਨੇ ਉਹਨਾਂ ਨੂੰ ਹੈਂਡਲ ਕੀਤਾ ਜਾ ਸਕਦਾ ਜੇ ਠੀਕ ਟਾਈਮ 'ਤੇ ਕਾਉਂਸਲਿੰਗ ਹੋਏ, ਠੀਕ ਟਾਈਮ 'ਤੇ ਸਲਾਹ ਮਸ਼ਵਰਾ ਹੋਏ, ਠੀਕ ਟਾਈਮ ਦੇ ਉੱਤੇ ਕੋਈ ਵੀ ਜਿਹੜੀ ਹੈ ਕਮਿਊਨਿਟੀ ਲੈਵਲ ਦੇ ਉੱਤੇ ਵੀ ਕੋਈ ਆਪਸੀ ਸਾਲਸੀ ਆਰਬਿਟ੍ਰੇਸ਼ਨ। ਜਦੋਂ ਕਮਿਊਨਿਟੀ ਵੱਧਦੀ ਹੈ, 7-8 ਲੱਖ ਸਿੱਖ ਹੁਣ ਅਮਰੀਕਾ 'ਚ ਰਹਿੰਦੇ ਨੇ, ਬਹੁਤ ਸਾਰੀਆਂ ਸਮੱਸਿਆਵਾਂ ਨੇ ਪਰਿਵਾਰਾਂ 'ਚ, ਸਾਰੇ ਹੀ ਕਲਚਰ 'ਚ ਹੁੰਦੀਆਂ ਨੇ ਜੀ ਜੀ। ਪਰ ਸਾਡੇ ਕਿਉਂਕਿ ਕੋਈ ਮੈਕੈਨਿਜ਼ਮ ਇਵੋਲਵ ਅਜੇ ਤੱਕ ਨਹੀਂ ਹੋਇਆ ਉਹਨਾਂ ਨੂੰ ਹੱਲ ਕਰਨ ਦਾ, ਇਹਨਾਂ ਨੂੰ ਪਹਿਲਾਂ ਤਾਂ ਅਜੇ ਮੰਨਣ ਦੀ ਗੱਲ ਹੀ ਸਾਹਮਣੇ ਨਹੀਂ ਆਏ ਕਿ ਪ੍ਰੋਬਲਮਸ ਐਗਜ਼ਿਸਟ ਕਰਦੀਆਂ, ਕਿਉਂਕਿ ਸਾਡਾ ਇੱਕ ਕਲਚਰ ਤਮਾਸ਼ਬੀਨ ਕਲਚਰ ਵੀ ਹੈ, ਅਸੀਂ ਲੁਕਾਉਂਦੇ ਰਹਿੰਦੇ ਹਾਂ ਕੁਝ ਵੀ ਹੁੰਦਾ ਤੇ ਜਦੋਂ ਫਿਰ ਕੁਝ ਹੋ ਜਾਂਦਾ ਉਦੋਂ ਫਿਰ ਅਸੀਂ ਸਾਰੇ ਹੀ ਜਿਹੜੇ ਕਹਿੰਦੇ ਜੀ ਪਹਿਲਾਂ ਕਿਉਂ ਨਹੀਂ ਪਤਾ ਲੱਗਾ, ਪਹਿਲਾਂ ਕਿਉਂ ਨਹੀਂ ਦੱਸਿਆ। ਸੋ ਮੈਂ ਸਮਝਦਾ ਵੀ ਇਸ ਗੱਲ ਨੂੰ ਸਾਨੂੰ ਐਕਨੋਲੇਜ ਕਰਨ ਦੀ ਲੋੜ ਹੈ। ਦੂਸਰੀ ਗੱਲ ਜਿਹੜੀ ਕਿ ਬਹੁਤ ਅਹਿਮ ਹੈ ਔਰ ਉਸਨੇ ਲਗਭਗ ਕੁੱਲ ਦੁਨੀਆ ਵਿੱਚ ਸਿੱਖ ਸੋਚਵਾਨਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉਸ ਇੰਕਸ਼ਾਫ ਨੇ ਜੀ। ਇਹ ਆਮ ਹੁੰਦਾ ਹੈ ਕਿ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਕੁਝ ਡਾਕੂਮੈਂਟ ਬੜੇ ਟੌਪ ਕੌਨਫੀਡੈਂਸ਼ੀਅਲ ਹੁੰਦੇ ਨੇ, ਉਹ ਸਿਰਫ ਉਹਨਾਂ ਦੇ ਜਿਹੜੇ ਸਰਕਾਰੀ ਅਧਿਕਾਰੀ ਜਾਂ ਵਜ਼ੀਰ ਜਿਨ੍ਹਾਂ ਨਾਲ ਸੰਬੰਧਿਤ ਹੁੰਦੇ ਨੇ ਉਹਨਾਂ ਨੂੰ ਹੀ ਐਕਸੈਸ ਹੁੰਦੀ ਹੈ, ਉਹਨਾਂ ਨੂੰ ਕਲਾਸੀਫਾਈਡ ਡਾਕੂਮੈਂਟ ਕਹਿੰਦੇ ਨੇ ਜੀ। ਪਰ ਇੱਕ ਨਿਯਮ ਦੇ ਮੁਤਾਬਕ 30 ਸਾਲ ਬਾਅਦ ਲਗਭਗ ਉਹਨਾਂ ਡਾਕੂਮੈਂਟਸ ਨੂੰ ਡੀਕਲਾਸੀਫਾਈ ਕੀਤਾ ਜਾਂਦਾ ਹੈ। ਡੀਕਲਾਸੀਫਾਈ ਕਰਨ ਦਾ ਮਤਲਬ ਹੈ ਕਿ ਲੋਕ ਉਹਨਾਂ ਨੂੰ ਦੇਖ ਸਕਦੇ ਨੇ, ਉਹਨਾਂ ਤੱਕ ਉਹਨਾਂ ਦੀ ਪਹੁੰਚ ਹੋ ਸਕਦੀ ਹੈ, ਉਹ ਸਾਹਮਣੇ ਆ ਜਾਂਦੇ ਨੇ। ਉਹਨਾਂ 'ਚ ਵੀ ਹਾਲਾਂ ਕੁਛ ਐਸੇ ਨੇ ਜਿਹੜੇ ਬਹੁਤ ਖੁਫੀਆ ਏਜੰਸੀਆਂ ਨਾਲ ਰਿਲੇਟਡ ਹੁੰਦੇ ਨੇ ਜਿਨ੍ਹਾਂ ਨੂੰ ਨਹੀਂ ਵੀ ਡੀਕਲਾਸੀਫਾਈ ਕੀਤਾ ਜਾਂਦਾ, ਪਰ ਵੱਡਾ ਹਿੱਸਾ ਡੀਕਲਾਸੀਫਾਈ ਕੀਤਾ ਜਾਂਦਾ ਜੀ। ਸੋ ਜਿਹੜੀ ਗੱਲ ਦਾ ਹੁਣ ਮੈਂ ਜ਼ਿਕਰ ਕਰਨ ਲੱਗਾ ਇਹ ਉਹ ਡਾਕੂਮੈਂਟ ਨੇ ਜਿਹੜੇ ਕਿ ਇੰਗਲੈਂਡ ਦੀ ਫੋਰਨ ਮਿਨਿਸਟਰੀ ਜੀ ਔਰ ਹੋਮ ਮਿਨਿਸਟਰੀ ਨਾਲ ਸੰਬੰਧਿਤ ਨੇ, ਔਰ ਇਹਨਾਂ ਦਾ ਤਾਲੁਕ ਜੂਨ 1984 ਦੇ ਹਰਮੰਦਰ ਸਾਹਿਬ, ਅਕਾਲ ਤਖਤ ਸਾਹਿਬ ਤੇ 37 ਔਰ ਇਤਿਹਾਸਕ ਗੁਰਦੁਆਰਿਆਂ ਤੇ ਹੋਏ ਹਮਲੇ ਨਾਲ ਹੈ ਜੀ। ਕਿ ਕਿਵੇਂ ਉਸ ਵੇਲੇ ਦੀ ਇੰਗਲੈਂਡ ਦੀ ਸਰਕਾਰ ਨੇ, ਇੰਗਲੈਂਡ ਦੇ ਵਿੱਚ ਮਾਰਗਰੇਟ ਥੈਚਰ ਉਸ ਵੇਲੇ ਪ੍ਰਾਈਮ ਮਿਨਿਸਟਰ ਸੀ ਜੀ, ਕਿ ਕਿਵੇਂ ਇੰਦਰਾ ਗਾਂਧੀ ਦੀ ਸਰਕਾਰ ਨੇ ਮਦਦ ਮੰਗੀ ਜੀ ਇੰਗਲੈਂਡ ਦੀ ਸਰਕਾਰ ਤੋਂ ਕਿ ਅਸੀਂ, ਇਹ ਫਰਵਰੀ ਮਹੀਨੇ ਦੀ ਗੱਲ ਹੈ, ਕਿ ਅਸੀਂ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਕਰਨਾ ਚਾਹੁੰਦੇ ਹਾਂ, ਉੱਥੋਂ ਸਿੱਖ ਡਿਸੀਡੈਂਟਸ ਸ਼ਬਦ ਉਹਨਾਂ ਨੇ ਇਸਤੇਮਾਲ ਕੀਤਾ ਕਿ ਵਿਰੋਧੀ ਸਿੱਖਾਂ ਨੂੰ ਕੱਢਣ ਦੇ ਲਈ ਜੀ। ਔਰ ਕਿਵੇਂ ਇੰਗਲੈਂਡ ਦੀ ਸਰਕਾਰ ਨੇ ਉਸ ਰਿਕੁਐਸਟ ਨੂੰ ਮੰਨਿਆ, ਉਹਨਾਂ ਦਾ ਫਿਰ ਇੱਕ ਆਲਾ ਮਿਲਟਰੀ ਅਫਸਰ ਦਿੱਲੀ ਗਿਆ ਔਰ ਜਿਹੜੀ ਪਲਾਨ ਫਾਈਨਲੀ ਐਗਜ਼ੀਕਿਊਟ ਹੋਈ ਉਸ ਦੇ ਵਿੱਚ ਇੰਗਲੈਂਡ ਦੀ ਸਰਕਾਰ ਦੇ ਉਸ ਆਫਿਸਰ ਨੇ ਉਹ ਪਲਾਨ ਡਰਾ ਕਰਕੇ ਇੰਦਰਾ ਗਾਂਧੀ ਨੂੰ ਜਿਹੜਾ ਉਸ ਦੀ ਅਪਰੂਵਲ ਲਈ। ਹੁਣ ਇਹ ਇੰਨੀ ਸੀਰੀਅਸ ਗੱਲ ਹੈ ਔਰ ਮੈਂ ਸਮਝਦਾ ਵੀ ਬੇਸ਼ੱਕ ਥੋੜ੍ਹਾ ਜਿਹਾ ਵਕਤ ਇਸ ਦੇ ਉੱਤੇ ਲੱਗੇਗਾ, ਲੇਕਿਨ ਇਸ ਗੱਲ ਦਾ ਚੋਂ ਇੱਕ ਗੱਲ ਜ਼ਾਹਰ ਹੋਈ ਵੀ ਨਸਲਕੁਸ਼ੀ ਲਈ, ਹਾਲਾਂਕਿ ਇਹ ਤਾਂ ਬਲੀਵ ਵੀ ਕੀਤਾ ਜਾਂਦਾ ਸੀ, ਕੋਰਟ ਵੀ ਹੁੰਦਾ ਜੀ, ਕਿ ਇੰਦਰਾ ਗਾਂਧੀ ਨੇ ਉਸ ਵੇਲੇ KGB ਜਿਹੜੀ ਸੋਵੀਅਤ ਯੂਨੀਅਨ ਮੁਲਕ ਸੀ ਜਿਹਨੂੰ ਅੱਜ ਰਸ਼ੀਆ 'ਚ ਰਹਿ ਗਿਆ ਛੋਟਾ ਜਿਹਾ, ਉਹਨਾਂ ਦੀ ਖੁਫੀਆ ਏਜੰਸੀ KGB ਦੀ ਮਦਦ ਲਈ, KGB ਇੰਡੀਆ ਦੀ 3rd ਏਜੰਸੀ। ਔਰ ਪਹਿਲੀ ਵਾਰ ਇਹ ਹੁਣ ਐਵੀਡੈਂਸ ਸਾਹਮਣੇ ਆਇਆ ਕਿ ਇੰਗਲੈਂਡ ਦੀ ਸਰਕਾਰ ਵੀ, ਜਿੱਥੇ 7-8 ਲੱਖ ਸਿੱਖ ਵਸਦੇ ਨੇ, ਜਿਨ੍ਹਾਂ ਦਾ ਸਿੱਖਾਂ ਨਾਲ ਵਾਹ ਜਿਹੜਾ ਉਹ ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਤੋਂ ਰਿਹਾ ਜੀ, ਜਿਨ੍ਹਾਂ ਦੇ ਲਈ 2 ਸੰਸਾਰ ਯੁੱਧਾਂ ਦੇ ਵਿੱਚ ਲੱਖਾਂ ਸਿੱਖ ਜਿਹੜੇ ਨੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਹੈ,
ਕਿੰਨੇ ਮਾਰੇ ਗਏ, ਕਿੰਨੇ ਜ਼ਖਮੀ ਹੋਏ, ਜੀ ਜਿਨ੍ਹਾਂ ਨੇ 1947 ਦੇ ਵਿੱਚ ਦੇਸ਼ ਵੰਡ ਦੇ ਵੇਲੇ ਸਿੱਖਾਂ ਨੂੰ ਤੀਸਰੀ ਧਿਰ ਵਜੋਂ ਕਬੂਲ ਕੀਤਾ ਸੀ ਕਿ ਟ੍ਰਾਂਸਫਰ ਆਫ ਪਾਵਰ, ਜੇ ਉਹ ਔਰ ਆਪਣੇ ਆਪ ਨੂੰ ਉਹ ਬੜੇ ਗ੍ਰੇਟ ਡੈਮੋਕ੍ਰੇਸੀ ਘੁਮਾਉਂਦੇ ਨੇ, ਜੀ ਜੇ ਇੰਗਲੈਂਡ ਦੀ ਸਰਕਾਰ ਨੇ ਸਿੱਖ ਨਸਲਕੁਸ਼ੀ ਦੇ ਵਿੱਚ ਇਹ ਰੋਲ ਅਦਾ ਕੀਤਾ ਹੋਇਆ ਹੈ ਤੇ ਫਿਰ ਇਹ ਕਾਬਲੇ ਮੁਆਫੀ ਨਹੀਂ ਹੈ। ਔਰ ਇਹੀ ਕਾਰਨ ਹੈ ਕਿ ਆਲਰੇਡੀ ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ ਨੇ ਤਾਂ ਸਟੇਟਮੈਂਟਸ ਦਿੱਤੀਆਂ ਹੀ ਨੇ। ਅਮਰੀਕਾ 'ਚ ਵੀ ਈਸਟ ਕੋਸਟ ਦੀਆਂ ਸਿੱਖ ਜਥੇਬੰਦੀਆਂ ਦੇ ਅੱਜ ਨੁਮਾਇੰਦਿਆਂ ਦਾ ਇੱਕ ਛੋਟਾ ਜਿਹਾ ਇਕੱਠ ਸੀ ਜੀ ਬ੍ਰਿਟਿਸ਼ ਐਮਬੈਸੀ ਦੇ ਬਾਹਰ ਜਨਵਰੀ ਦੇ ਪਹਿਲੇ ਹਫਤੇ, ਮੰਡੇ ਜਿਹੜਾ ਪਹਿਲੇ, ਉਸ ਨੂੰ ਇੱਕ ਪ੍ਰੋਟੈਸਟ ਦੀ ਪਲਾਨ ਵੀ ਬਣ ਰਹੀ ਹੈ, ਜੇ ਫਾਈਨਲ ਤਾਂ ਨਹੀਂ ਹੋਈ, ਲੇਕਿਨ ਸਾਨੂੰ ਇਸ ਦੇ ਲਈ ਬਹੁਤ ਕੁਝ ਅੱਗੇ ਜਾ ਕੇ ਕਰਨ ਦੀ ਲੋੜ ਹੈ, ਇਸ ਨੂੰ ਚੈਲੰਜ ਕਰਨ ਦੀ ਲੋਕਤੰਤਰੀ ਤਰੀਕੇ ਦੇ ਨਾਲ। ਜੀ ਜੀ ਔਰ ਇਹ ਵੀ ਜਿਹੜਾ ਤੱਥ ਸਾਹਮਣੇ ਆਇਆ 30 ਸਾਲ ਬਾਅਦ ਲਗਭਗ ਉਸ ਡੀਕਲਾਸੀਫਾਈ ਹੋਣ ਤੋਂ ਬਾਅਦ, ਇਹ ਵੀ ਇੱਕ ਪੱਤਰਕਾਰ ਨੇ, ਜਰਨਲਿਸਟ ਨੇ ਸਾਹਮਣੇ ਲਿਆਂਦਾ ਹੈ, ਜਿਹੜਾ ਕਿ ਸ੍ਰੀਲੰਕਾ ਦੇ ਵਿੱਚ ਜਿਹੜੀ ਤਮਿਲਾਂ ਦੀ ਨਸਲਕੁਸ਼ੀ ਹੋਈ ਹੈ ਉਹਦੇ ਤੇ ਵੀ ਉਸਨੇ ਲਿਖਿਆ, ਕੰਮ ਕੀਤਾ ਜੀ। ਸੋ ਮੈਂ ਸਮਝਦਾ ਵੀ ਵਿਸ਼ੇ ਦੀ ਅਹਿਮੀਅਤ ਨੂੰ ਦੇਖਦੇ ਹਾਂ ਕਿ ਇਹ ਦੋਨੋਂ ਲੈਟਰਸ ਜਿਹੜੇ ਕਿ ਡੀਕਲਾਸੀਫਾਈ ਹੋਏ ਨੇ ਜੀ ਉਹਨਾਂ ਨੂੰ ਮੈਂ ਸਾਂਝੇ ਕਰਾਂ। ਪਹਿਲਾ ਲੈਟਰ ਜਿਹੜਾ ਹੈ 6 ਫਰਵਰੀ 1984 ਦਾ ਹੈ, ਉਹਨਾਂ ਦੀ ਆਫੀਸ਼ੀਅਲ ਸਟੈਂਪ ਹੈ ਉੱਤੇ, ਟਾਪ ਸੀਕ੍ਰੇਟ ਐਂਡ ਪਰਸਨਲ 10 ਡਾਊਨਿੰਗ ਸਟਰੀਟ, ਜਿਹੜਾ ਪ੍ਰਾਈਮ ਮਿਨਿਸਟਰ ਆਫਿਸ ਹੈ, ਜੀ ਔਰ ਪ੍ਰਿੰਸੀਪਲ ਪ੍ਰਾਈਵੇਟ ਸੈਕਟਰੀ ਦਾ ਇਹ ਲੈਟਰ ਹੈ 6 ਫਰਵਰੀ ਦਾ। ਜੀ ਹੁਣ ਇਹ ਰਿਸਪੌਂਡ ਕੀਤਾ ਹੈ ਉਹਨਾਂ ਨੇ, ਕਿਉਂਕਿ ਇਹ ਥੈਂਕ ਯੂ ਕਾਈਂਡ ਆਫ ਲੈਟਰ ਹੈ। ਇਹਦੇ 'ਚ ਲਿਖਦੇ ਨੇ ਕਿ ਥੈਂਕ ਯੂ ਫॉर योर ਲੈਟਰ ਆਫ 3 ਫਰਵਰੀ ਅਬਾਊਟ ਦ ਇੰਡੀਅਨ ਰਿਕੁਐਸਟ ਫॉर ਐਡਵਾइस ਔਨ ਪਲਾਨਸ ਫॉर द ਰਿਮੂਵਲ ਆਫ ਡਿਸੀਡੈਂਟ ਸਿੱਖਸ ਫਰਮ ਦ ਗੋਲਡਨ ਟੈਂਪਲ। ਜੀ ਕਿ ਬਹੁਤ ਧੰਨਵਾਦ ਉਸ 3 ਫਰਵਰੀ ਦੀ ਚਿੱਠੀ ਦਾ, ਜਿਹਦੇ 'ਚ ਕਿ ਭਾਰਤ ਸਰਕਾਰ ਨੇ ਸਲਾਹ ਮੰਗੀ ਹੈ ਕਿ ਜਿਹੜੇ ਦਰਬਾਰ ਸਾਹਿਬ ਦੇ ਅੰਦਰ ਵਿਰੋਧੀ ਡਿਸੀਡੈਂਟ ਹੁੰਦਾ, ਜਿਹੜੇ ਤੁਹਾਡੇ ਨਾਲ ਸੰਬੰਧਿਤ, ਤੁਹਾਡੇ ਨਾਲ ਵਿਰੋਧ ਰੱਖਦੇ ਹੋਣ, ਉਹਨਾਂ ਸਿੱਖਾਂ ਨੂੰ ਬਾਹਰ ਕੱਢਣ ਦੀ। ਦਾ ਪ੍ਰਾਈਮ ਮਿਨਿਸਟਰ ਇਜ਼ ਕੰਟੈਂਟ ਦੈਟ ਦਾ ਫੋਰਨ ਸੈਕਟਰੀ ਸ਼ੁੱਡ ਪ੍ਰੋਸੀਡ ਐਜ਼ ਹੀ ਪ੍ਰਪੋਜ਼ਸ, ਕਿ ਪ੍ਰਧਾਨ ਮੰਤਰੀ ਨੂੰ ਇਸ ਗੱਲ ਦਾ ਸਕੂਨ ਹੈ ਔਰ ਉਹ ਚਾਹੁੰਦੀ ਹੈ ਕਿ ਜਿਹੜਾ ਫੋਰਨ ਸੈਕਟਰੀ ਹੈ, ਕਿਉਂਕਿ ਇਹ ਫੋਰਨ ਅਫੇਅਰਸ ਰਾਹੀਂ ਆਈ ਰਿਕੁਐਸਟ ਕਿ ਫੋਰਨ ਸੈਕਟਰੀ ਜਿਹੜਾ ਹੈ ਉਹ ਅੱਗੇ ਵਧੇ ਇਸ ਗੱਲ ਦੇ ਲਈ, ਜਿਵੇਂ ਵੀ ਉਹਨੇ ਯੋਜਨਾ ਬਣਾਈ ਹੈ ਉਹ ਇਸ ਦੇ ਉੱਤੇ ਅਮਲ ਕਰੇ। ਸ਼ੀ ਵਿਲ ਲੁੱਕ ਫਾਰਵਰਡ ਟੂ ਰਿਸੀਵਿੰਗ ਏ ਰਿਪੋਰਟ ਔਨ ਦ ਐਡਵਾਈਜ਼ਰਸ ਵਿਜ਼ਿਟ, ਉਹ ਉਡੀਕ ਕਰੇਗੀ ਕਿ ਐਡਵਾਈਜ਼ਰ ਜਿਹੜਾ ਕਿ ਜਾਣਾ ਹੈ ਉਹ ਕੀ ਰਿਪੋਰਟ ਦਿੰਦਾ ਹੈ ਜੀ। ਐਂਡ ਨੋਟਸ ਦੈਟ ਦ ਹੋਮ ਸੈਕਟਰੀ ਵੁੱਡ ਬੀ ਇਨਫੋਰਮਡ if the Indians seemed likely to proceed with their plan। ਔਰ ਇਹ ਵੀ ਅਸੀਂ ਇਸ ਗੱਲ ਨੂੰ ਉਹਨਾਂ ਨੇ ਕਿਹਾ ਜੀ ਵਾਜ਼ਿਆ ਕਰਦੇ ਹਾਂ ਕਿ ਹੋਮ ਸੈਕਟਰੀ ਜਿਹੜਾ ਹੈ ਉਸ ਨੂੰ ਅਸੀਂ ਇਸ ਦੇ ਬਾਰੇ ਜਾਣਕਾਰੀ ਦੇਵਾਂਗੇ ਕਿ ਜੇ ਇੰਡੀਅਨਸ ਜਿਹੜੇ ਨੇ ਉਹ ਦਰਬਾਰ ਸਾਹਿਬ ਤੇ ਹਮਲੇ ਦੀ ਆਪਣੀ ਯੋਜਨਾ ਨੂੰ ਅੱਗੇ ਵਧਾਉਂਦੇ ਨੇ। ਔਰ ਨਾਲ ਇਹ ਲਿਖਿਆ ਹੈ, ਇਹ ਮਿਸਟਰ ਬਟਲਰ ਹੈ ਲਿਖਣ ਵਾਲਾ, ਆਈ ਐਮ ਕਾਪਿੰਗ ਦਿਸ ਲੈਟਰ ਟੂ ਰਿਚਰਡ ਮੋਟਰਮ, ਮਿਨਿਸਟਰੀ ਆਫ ਡਿਫੈਂਸ, ਐਂਡ ਰਿਚਰਡ ਹੈਟਫੀਲਡ, ਕੈਬਨਿਟ ਆਫਿਸ। ਸੋ ਇਹਦੇ 'ਚ ਫੋਰਨ ਮਿਨਿਸਟਰੀ ਉਹਨਾਂ ਦੀ, ਹੋਮ ਮਿਨਿਸਟਰੀ ਔਰ ਡਿਫੈਂਸ ਮਿਨਿਸਟਰੀ, ਕਿਉਂਕਿ ਜਿਹਨੇ ਜਾ ਕੇ ਉੱਥੇ ਪਲੈਨਿੰਗ ਦੇ ਵਿੱਚ ਯੋਗਦਾਨ ਪਾਇਆ, ਪਲਾਨ ਕੀਤਾ, ਉਹ ਡਿਫੈਂਸ ਦਾ ਬੰਦਾ ਹੈ। ਔਰ ਇਹ ਜਿਹੜੀ ਕੋਰਸਪੋਂਡੈਂਸ ਹੈ ਫੋਰਨ ਮਿਨਿਸਟਰੀ ਨਾਲ ਹੋਈ ਹੈ, ਹੋਮ ਮਿਨਿਸਟਰੀ ਨੂੰ ਇਨਫੋਰਮ ਕੀਤੇ, ਔਰ ਇਹਦੇ ਥੱਲੇ ਫੋਰਨ ਐਂਡ ਕਾਮਨਵੈਲਥ ਆਫਿਸ, ਟਾਪ ਸੀਕ੍ਰੇਟ ਐਂਡ ਪਰਸਨਲ ਹੈ। ਹੁਣ 23 ਫਰਵਰੀ ਦੀ ਲੈਟਰ ਜਿਹੜੀ ਹੈ ਅਗੇਨ ਟਾਪ ਸੀਕ੍ਰੇਟ ਐਂਡ ਪਰਸਨਲ, ਫੋਰਨ ਐਂਡ ਕਾਮਨਵੈਲਥ ਆਫਿਸ ਲੰਡਨ। ਪਹਿਲਾ ਜਿਹੜਾ ਸੀ ਇਹ ਜ਼ਾਹਰ ਹੈ ਕਿ ਵੀ 10 ਡਾਊਨਿੰਗ ਸਟਰੀਟ ਤੋਂ ਹੈ, ਇਹ ਫੋਰਨ ਐਂਡ ਕਾਮਨਵੈਲਥ ਆਫਿਸ ਦਾ ਲੈਟਰ ਹੈ ਔਰ ਉਹਦਾ ਟਾਈਟਲ ਦਿੱਤਾ ਹੋਇਆ ਸਿੱਖ ਕਮਿਊਨਿਟੀ, ਥੱਲੇ ਬੀਜੇਪੀ ਫਾਲ ਪ੍ਰਾਈਵੇਟ ਸੈਕਟਰੀ ਜਿਹੜਾ ਉਹ ਇਸ ਨੂੰ ਲਿਖ ਰਿਹਾ। ਹੁਣ ਇਸ ਲੈਟਰ 'ਚ ਲਿਖਿਆ ਹੈ ਦਾ ਹੋਮ ਸੈਕਟਰੀ ਵਿਲ ਹੈਵ ਸੀਨ ਪ੍ਰੈਸ ਰਿਪੋਰਟਸ ਆਫ ਕਮਿਊਨਲ ਵਾਇਲੈਂਸ ਇਨ ਦਾ ਪੰਜਾਬ, ਕਿ ਹੋਮ ਸੈਕਟਰੀ ਨੇ ਪੰਜਾਬ ਵਿੱਚ ਜਿਹੜੀ ਫਿਰਕੂ ਹਿੰਸਾ ਹੈ ਉਸ ਦੀਆਂ ਰਿਪੋਰਟਾਂ ਦੇਖੀਆਂ ਹੋਣਗੀਆਂ। The foreign secretary wishes him to be made aware of some background which could increase the possibility of repercussion among the Sikh communities in this country। ਕਿ ਫੋਰਨ ਸੈਕਟਰੀ ਇਹ ਚਾਹੁੰਦਾ ਕਿ ਜਿਹੜਾ ਹੋਮ ਸੈਕਟਰੀ ਹੈ ਉਸ ਨੂੰ ਇਹਦੀ ਬੈਕਗਰਾਉਂਡ ਦਾ ਪਤਾ ਹੋਏ, ਤਾਂ ਕਿ ਜਦੋਂ ਇਹ ਕਾਰਾ ਕੀਤਾ ਜਾਏਗਾ ਉਦੋਂ ਸਿੱਖਾਂ ਦੇ ਵਿੱਚ ਜਿਹੜੀ ਬੇਚੈਨੀ ਹੋਏਗੀ ਉਸ ਬਾਰੇ ਜਿਹੜੇ ਨੇ ਪ੍ਰਬੰਧ ਕੀਤੇ ਜਾਣ। ਸੋ ਇੰਡੀਅਨ ਅਥਾਰਟੀਜ਼ ਰੀਸੈਂਟਲੀ, ਹੁਣ ਇਹਦੇ 'ਚ ਫਿਰ ਇਹ ਕਿਹਾ ਵੀ ਇਹ ਕਿਵੇਂ ਇਹ ਸਾਰੇ ਲਿੰਕ ਹੋਏ ਨੇ। ਦ ਇੰਡੀਅਨ ਅਥਾਰਟੀਜ਼ ਰੀਸੈਂਟਲੀ ਸੌਟ ਬ੍ਰਿਟਿਸ਼ ਐਡਵਾਈਸ ਓਵਰ ਏ ਪਲਾਨ ਟੂ ਰਿਮੂਵ ਸਿੱਖ ਐਕਸਟ੍ਰੀਮਿਸਟ ਫਰੋਮ ਦ ਗੋਲਡਨ ਟੈਂਪਲ ਇਨ ਅੰਮ੍ਰਿਤਸਰ।
ਹੁਣ ਪਹਿਲੇ ਦੇ ਵਿੱਚ ਡਿਸੀਡੈਂਟ ਸ਼ਬਦ ਵਰਤਿਆ ਗਿਆ ਸੀ, ਹੁਣ ਇਹ ਐਕਸਟ੍ਰੀਮਿਸਟ ਹੋ ਗਿਆ, ਅੱਤਵਾਦੀ। ਕਿ ਭਾਰਤੀ ਅਧਿਕਾਰੀਆਂ ਨੇ ਹੁਣੇ ਬ੍ਰਿਟਨ ਵਾਲਿਆਂ ਦੀ ਸਲਾਹ ਮੰਗੀ ਹੈ ਉਸ ਯੋਜਨਾ ਸੰਬੰਧੀ ਤਾਂ ਕਿ ਸਿੱਖ ਅੱਤਵਾਦੀਆਂ ਨੂੰ ਦਰਬਾਰ ਸਾਹਿਬ ਚੋਂ ਬਾਹਰ ਕੱਢਿਆ ਜਾਏ। The foreign secretary decided to respond favorably to the Indian request। ਫੋਰਨ ਸੈਕਟਰੀ, ਜਿਹਨੂੰ ਫੋਰਨ ਮਿਨਿਸਟਰ ਕਿਹਾ ਜਾਂਦਾ ਹੈ ਇੰਡੀਆ ਜਾਂ ਪਾਕਿਸਤਾਨ, ਇੱਥੇ ਫੋਰਨ ਸੈਕਟਰੀ ਕਿਹਾ ਜਾਂਦਾ ਹੈ, ਕਿ ਵੀ ਇਹ ਜਦੋਂ ਰਿਕੁਐਸਟ ਆਈ ਇੰਡੀਅਨ ਗਵਰਨਮੈਂਟ ਦੀ ਤੇ ਫੋਰਨ ਸੈਕਟਰੀ ਨੇ ਇਸ ਬਾਰੇ ਬੜਾ ਹਾਂ ਪੱਖੀ ਰਵੱਈਆ ਲਿਆ। ਫੋਰਨ ਸੈਕਟਰੀ ਡਿਸਾਈਡਡ ਟੂ ਰਿਸਪੌਂਡ ਫੇਵਰੇਬਲੀ ਟੂ ਦ ਇੰਡੀਅਨ ਰਿਕੁਐਸਟ ਐਂਡ ਵਿਦ ਦ ਪ੍ਰਾਈਮ ਮਿਨਿਸਟਰਸ ਐਗਰੀਮੈਂਟ। ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੀ ਸਲਾਹ ਦੇ ਨਾਲ, ਐਗਰੀਮੈਂਟ ਦੇ ਨਾਲ, ਉਹਦੀ ਮਰਜ਼ੀ ਦੇ ਨਾਲ SAS officer has visited India and drawn up a plan which has been approved by Mrs. Gandhi। ਕਿ ਇੱਕ ਉਹਨਾਂ ਦਾ ਆਲਾ SAS ਆਫੀਸਰ ਆਰਮੀ ਦਾ, ਉਹ ਦਿੱਲੀ ਗਿਆ, ਇੰਡੀਆ ਵਿਜ਼ਿਟ ਕੀਤਾ, ਉਹਨਾਂ ਨੇ ਇੱਕ ਯੋਜਨਾ ਬਣਾਈ ਹੈ ਜਿਸ ਨੂੰ ਇੰਦਰਾ ਗਾਂਧੀ ਨੇ ਅਪਰੂਵਲ ਦਿੱਤੀ। ਹੁਣ ਇਹਦੇ 'ਚ ਤਾਂ ਇਹ ਤਾਂ ਇੰਨਾ ਵੱਡਾ ਗੁਨਾਹ ਕੀਤਾ ਇਹਨਾਂ ਨੇ ਜਿਹਦੇ ਲਈ ਇਹਨਾਂ ਨੂੰ ਸਿੱਖ ਕਦੇ ਮੁਆਫ ਨਹੀਂ ਕਰਨਗੇ, ਔਰ ਇਹਨਾਂ ਨੂੰ ਅਸੀਂ ਆਨਸਰੇਬਲ ਬਣਾਵਾਂਗੇ ਇੰਟਰਨੈਸ਼ਨਲ ਕੋਰਟਸ ਦੇ ਵਿੱਚ ਕਿ ਇਸ ਲੈਵਲ ਦਾ ਸਿੱਖਾਂ ਦੇ ਸੈਂਕਟਮ ਸੈਂਕਟੋਰਮ ਦੇ ਉੱਤੇ, ਸਾਡੇ ਸਭ ਤੋਂ ਮੁਕੱਦਸ ਥਾਂ ਦੇ ਉੱਤੇ ਹਮਲਾ ਹੁੰਦਾ ਹੈ ਫੌਜ ਦਾ। ਕੱਲਾ ਇੰਡੀਅਨ ਗਵਰਨਮੈਂਟ ਜਾਂ ਹੁਣ ਤੱਕ ਤਾਂ ਸੀ ਜੀ ਇੰਦਰਾ ਗਾਂਧੀ ਨੇ ਵੋਟਾਂ ਲੈਣ ਲਈ ਕੀਤਾ, ਹਿੰਦੂਆਂ ਨੂੰ ਖੁਸ਼ ਕਰਨ ਲਈ ਕੀਤਾ, ਬਹੁ ਗਿਣਤੀ ਨੂੰ ਕੀਤਾ, KGB ਦੀ ਪਲੈਨਿੰਗ ਸੀ। ਲੇਕਿਨ ਇਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਇਹ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਸਿਵਲਾਈਜ਼ਡ ਕੰਟਰੀ, ਔਰ ਜਿਨ੍ਹਾਂ ਨੇ ਮੈਗਨਾ ਕਾਰਟਾ ਦਿੱਤਾ ਹੈ, ਔਰ ਬੜੇ ਸੱਭਿਅਕ ਸਮਾਜ ਹੈ, ਇਹ ਸਭ ਤੋਂ ਵੱਡੇ ਜਿਹੜੇ ਨੇ ਉਸ ਨਸਲਕੁਸ਼ੀ ਦੇ ਜਿਹੜੇ ਨੇ ਉਹ ਪਿਓ ਨੇ ਉਸ ਕਰਨ ਦੇ ਲਈ। ਕਿਉਂਕਿ ਇਹਨਾਂ ਦਾ SAS ਆਫੀਸਰ ਜਾਂਦੇ, ਔਰ ਮੈਂ ਇਸ ਨੂੰ ਫਿਰ ਚਾਹਾਂਗਾ, the foreign secretary believes that Indian government may put the plan into operation shortly। The foreign secretary decided to respond favorably to the Indian request and with the prime minister's agreement an SAS officer has visited India and drawn up a plan which has been approved by Mrs. Gandhi। ਅੱਗੇ ਕਹਿੰਦੇ ਨੇ the foreign secretary believes that Indian government may put the plan into operation shortly। ਹੁਣ ਇਹਨਾਂ ਨੂੰ ਇਹ ਪਤਾ ਹੈ ਫਰਵਰੀ ਦੇ ਮਹੀਨੇ 'ਚ ਕਿ ਦਰਬਾਰ ਸਾਹਿਬ ਉਹ ਪਲਾਨ ਜੋ ਇਹਨਾਂ ਨੇ ਬ੍ਰਿਟਿਸ਼ ਆਫੀਸਰ ਨੇ ਬਣਾਈ, ਇੰਦਰਾ ਗਾਂਧੀ ਤੋਂ ਅਪਰੂਵ ਲੈ, ਉਹਨੂੰ ਬਹੁਤ ਪਸੰਦ ਆਈ, ਔਰ ਉਹਨਾਂ ਨੇ ਕਿਹਾ ਕਿ ਜੀ ਇਸ ਦੇ ਉੱਤੇ ਇੰਦਰਾ ਗਾਂਧੀ ਬਹੁਤ ਜਲਦੀ ਜਿਹੜੀ ਹੈ ਉਹ ਅਮਲ ਕਰੇਗੀ। ਐਨ ਆਪਰੇਸ਼ਨ ਬਾਈ ਦਾ ਇੰਡੀਅਨ ਅਥਾਰਟੀਜ਼ ਐਟ ਦਾ ਗੋਲਡਨ ਟੈਂਪਲ ਕੁਡ in the first instance exacerbate the communal violence in the Punjab। ਹੁਣ ਇਹ ਉਹਦਾ ਜਾਇਜ਼ਾ ਲੈ ਰਹੇ ਨੇ ਕਿ ਜਦੋਂ ਇੰਦਰਾ ਗਾਂਧੀ ਹਮਲਾ ਕਰੇਗੀ ਦਰਬਾਰ ਸਾਹਿਬ ਦੇ ਉੱਤੇ ਤੇ ਕੀ ਹੋਏਗਾ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਫਿਰਕੂ ਹਿੰਸਾ ਹੈ ਉਹਦੇ 'ਚ ਇੱਕਦਮ ਵਾਧਾ ਹੋ ਸਕਦਾ ਹੈ। It might also therefore increase tension in the Indian community here, particularly if knowledge of SAS involvement were to become public। ਕਿ ਵੀ ਇਹਦੇ ਨਾਲ ਇੰਗਲੈਂਡ ਦੇ ਵਿੱਚ ਵੀ ਜਿਹੜੀ ਇੰਡੀਅਨ ਕਮਿਊਨਿਟੀ ਹੈ, ਜਿਹਦਾ ਮਤਲਬ ਸਿੱਖ ਹੈ, ਕਿ ਉਹਨਾਂ ਦੇ ਵਿੱਚ ਆਪਸੀ ਖਿਚਾਅ ਬਹੁਤ ਹੋਏਗਾ, ਔਰ ਹੁਣ ਉਹ ਡਰਦੇ ਵੀ ਨੇ ਕਿ ਜੋ ਕੰਮ ਅਸੀਂ ਕਰਨ ਲੱਗੇ ਹਾਂ, ਜੇ ਸਿੱਖਾਂ ਨੂੰ ਪਤਾ ਲੱਗ ਗਿਆ ਕਿ SAS ਆਫੀਸਰ ਇਨਵੋਲਵ ਹੈ ਇਸ ਹਮਲੇ ਦੇ ਲਈ, ਤਾਂ ਕੰਮ ਬਹੁਤ ਖਰਾਬ ਹੋਏਗਾ। ਔਰ ਇਸੇ ਲਈ ਉਹ ਕਹਿ ਰਿਹਾ ਕਿ ਇਟ ਮਾਈਟ ਆਲਸੋ ਦੇਅਰਫੋਰ ਇਨਕਰੀਜ਼ ਟੈਂਸ਼ਨ ਇਨ ਦਾ ਇੰਡੀਅਨ ਕਮਿਊਨਿਟੀ ਹੀਅਰ, particularly if knowledge of the SAS involvement were to become public। ਜੇ ਲੋਕਾਂ 'ਚ ਇਹ ਗੱਲ ਆ ਗਈ ਵੀ ਅਸੀਂ ਵੀ ਹਿੱਸੇਦਾਰ ਹੈ, ਫਿਰ ਇਹ ਟੈਨਸ਼ਨ ਬਹੁਤ ਜ਼ਿਆਦਾ ਹੋਏਗੀ। We have impressed upon the Indians that the need for security and knowledge of the SAS officer's visit and office plan has been tightly held both in India and in London। ਕਿ ਅਸੀਂ ਇੰਡੀਅਨ ਗਵਰਨਮੈਂਟ ਨੂੰ ਕਿਹਾ ਕਿ ਰੱਬ ਦੇ ਵਾਸਤੇ ਇਹ ਜਿਹੜਾ ਸਾਡੀ ਇਨਵੋਲਵਮੈਂਟ ਜੋ ਕਰਤੂਤ ਅਸੀਂ ਕਰਨ ਲੱਗੇ, ਇਸ ਦਾ ਨੌਲੇਜ ਕਿਸੇ ਹੋਰ ਨੂੰ ਨਹੀਂ ਹੋਣਾ ਚਾਹੀਦਾ, ਇਹਦੀ ਕੋਈ ਤੁਖ ਬਾਹਰ ਨਹੀਂ ਨਿਕਲਣੀ ਚਾਹੀਦੀ, ਇਹ ਕੋਈ ਗੱਲ ਬਾਹਰ ਨਹੀਂ ਹੋਣੀ ਚਾਹੀਦੀ। ਵੀ ਹੈਵ ਇੰਪ੍ਰੈਸਡ ਅਪਨ ਦਾ ਇੰਡੀਅਨਸ ਕਿ ਵੀ ਉਹਨਾਂ ਤੇ ਅਸੀਂ ਜ਼ੋਰ ਦਿੱਤਾ ਹੈ ਦਾ ਨੀਡ ਫॉर ਸਿਕਿਉਰਿਟੀ, ਕਿ ਇਹਨੂੰ ਬਹੁਤ ਸੁਰੱਖਿਅਤ ਰੱਖੋ ਇਸ ਗੱਲ ਨੂੰ, ਐਂਡ ਨੌਲੇਜ ਆਫ ਦ SAS ਆਫੀਸਰਸ ਵਿਜ਼ਿਟ, ਕਿ ਸਾਡਾ ਬੰਦਾ ਦਿੱਲੀ ਗਿਆ ਪਲਾਨ ਕਰਨ, ਐਂਡ ਆਫ ਹਿਸ ਪਲਾਨ ਹੈਜ਼ ਬੀਨ ਟਾਈਟਲੀ ਹੈਲਡ ਬੋਥ ਇਨ ਇੰਡੀਆ ਐਂਡ ਲੰਡਨ। ਔਰ ਫਾਈਨਲ ਹੈ the foreign secretary would be grateful if the contents of this letter could be very strictly limited to those who need to consider the possible domestic implications। ਕਿ ਵੀ ਇਹ ਕਿਸੇ ਸਭ ਨੂੰ ਨਾ ਦਿਖਾਣਾ, ਸਿਰਫ ਉਹਨੂੰ ਹੀ ਦਿਖਾ। ਫੋਰਨ ਸੈਕਟਰੀ ਅਸੀਂ ਬਹੁਤ ਧੰਨਵਾਦੀ ਹੋਏਗਾ ਫੋਰਨ ਸੈਕਟਰੀ ਸਾਡਾ, ਜੇ ਇਸ ਚਿੱਠੀ ਦੀ ਜਿਹੜੀ ਕੌਨਫੀਡੈਂਸ਼ੀਅਲ ਚਿੱਠੀ ਹੈ, ਇਸ ਦੇ ਕੰਟੈਂਟ ਸਿਰਫ ਜਿਹੜੇ ਕੰਸਰਨਡ ਬੰਦੇ ਨੇ
ਉਹਨਾਂ ਨੂੰ ਹੀ ਦਿਖਾਏ ਜਾਣ, ਇਹ ਹੋਰ ਨਾ ਹੋਏ। ਜੀ। I am copying this letter to Robin Butler, number 10, Richard Mottram, MOD, and Richard Hatfield, Cabinet Office। ਸੋ ਇਹ ਜਿਹੜਾ ਦੂਸਰਾ ਲੈਟਰ ਹੈ, ਹੁਣ ਇਸ ਤੋਂ ਬਾਅਦ ਤੇ ਕਿਸੇ ਹੋਰ ਸਬੂਤ ਦੀ ਲੋੜ ਨਹੀਂ ਹੈ ਕਿ ਜੂਨ 84 ਦੀ ਸਿੱਖ ਨਸਲਕੁਸ਼ੀ, ਬ੍ਰਿਟਨ ਦੀ ਮਾਰਗਰੇਟ ਥੈਚਰ ਦੀ ਇੰਟਰਵੈਂਸ਼ਨ ਦੇ ਉੱਤੇ ਇੰਦਰਾ ਗਾਂਧੀ ਨੇ ਉਸ ਤੋਂ ਸਲਾਹ ਮੰਗੀ। ਉਹਨਾਂ ਨੇ ਇਸ ਨੂੰ ਬੜਾ ਫੇਵਰੇਬਲੀ ਇਸ ਦੇ ਉੱਤੇ ਹੁੰਗਾਰਾ ਭਰਿਆ। ਉਹਨਾਂ ਨੇ ਆਪਣਾ SAS ਰੈਂਕ ਦਾ ਮਿਲਟਰੀ ਆਫੀਸਰ ਭੇਜਿਆ। ਉਹਨਾਂ ਨੇ ਜਾ ਕੇ ਫਰਵਰੀ ਦੇ ਮਹੀਨੇ ਪਲਾਨ ਕੀਤਾ ਵੀ ਕਿਵੇਂ ਹਮਲਾ ਕਰਨਾ ਹੈ, ਕੀ ਕਰਨਾ ਹੈ। ਉਹ ਪਲਾਨ ਇੰਦਰਾ ਗਾਂਧੀ ਨੂੰ ਦਿਖਾਈ, ਉਹਨੇ ਉਹਨੂੰ ਅਪਰੂਵ ਕੀਤਾ ਔਰ ਉਹਨਾਂ ਨੇ ਹਮਲਾ ਕੀਤਾ। ਇੱਧਰ ਇਹਨਾਂ ਨੇ ਕਿਹਾ ਕਿ ਜੀ ਇਸ ਗੱਲ ਦੀ ਕੌਨਫੀਡੈਂਸ਼ੀਅਲਿਟੀ ਰੱਖੋ ਕਿ ਜੀ ਇਹ ਗੱਲ ਬਾਹਰ ਨਾ ਨਿਕਲੇ। ਹੁਣ ਇਹਨਾਂ ਨੂੰ ਤਾਂ ਜਿਹੜਾ ਮਾਰਗਰੇਟ ਥੈਚਰ ਮਰ ਗਈ ਹੈ, ਰੁਲਦੀ ਰਹੀ ਕਈ ਸਾਲ, 8-10 ਸਾਲ ਐਲਜ਼ਾਈਮਰ ਡਿਜ਼ੀਜ਼ ਦੇ ਨਾਲ। ਮੇਰਾ ਖਿਆਲ ਹੈ ਕਬਰ 'ਚ ਦੱਬੀ ਹੋਣੀ ਹੈ, ਉਹਦਾ ਕਬਰ 'ਚੋਂ ਕੱਢ ਕੇ ਉਹਦਾ ਟਰਾਇਲ ਕਰਨਗੇ ਸਿੱਖ। ਇਸ ਗੱਲ ਦੀ ਮਾਫੀ ਨਹੀਂ ਹੈ। ਇਹਨਾਂ ਦੀਆਂ ਕਈ ਟਰੀਟੀਜ਼ ਇਹਨਾਂ ਨੇ ਮਹਾਰਾਣੀ ਜਿੰਦਾ ਨਾਲ ਕੀ ਕੀਤਾ, ਦਲੀਪ ਸਿੰਘ ਨਾਲ ਕੀ ਕੀਤਾ, ਸਿੱਖ ਰਾਜ ਕਿਵੇਂ ਖਾਧਾ, ਇਹ ਤਾਂ 18ਵੀਂ ਸਦੀ ਦੀਆਂ 19ਵੀਂ ਸਦੀ ਦੀਆਂ ਗੱਲਾਂ ਸੀ ਕਿ ਜੀ ਉਦੋਂ ਈਸਟ ਇੰਡੀਆ ਕੰਪਨੀ ਸੀ ਤੇ ਫਲਾਣਾ ਸੀ ਤੇ ਇਹ ਸੀ। ਹੁਣ ਜਿਹੜੀ ਇਹ ਕਰਤੂਤ ਇਹਦੀ ਮਾਰਗਰੇਟ ਥੈਚਰ ਦੀ ਸਰਕਾਰ ਦੀ ਆਈ ਔਰ ਹੁਣ ਅਜੇ ਵੀ, ਕਿਉਂਕਿ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਸੀ, ਹੁਣ ਡੇਵਿਡ ਕੈਮਰੂਨ ਪ੍ਰਾਈਮ ਮਿਨਿਸਟਰ ਹੈ, ਉਹ ਵੀ ਕੰਜ਼ਰਵੇਟਿਵ ਪਾਰਟੀ ਦੀ ਹੈ। ਕਿਵੇਂ ਸਾਡੀਆਂ ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ ਰਿਸਪੌਂਡ ਕਰਨਗੀਆਂ ਔਰ ਕਿਵੇਂ ਪ੍ਰਾਈਮ ਮਿਨਿਸਟਰ ਇਸ ਦੇ ਉੱਤੇ ਜਾਂ ਗਵਰਨਮੈਂਟ ਇਹਨੂੰ ਕਰੇਗੀ, ਇਸ ਕਿਸਮ ਦੀ ਗੱਲ ਯਹੂਦੀਆਂ ਦਾ ਪਤਾ ਲੱਗ ਜਾਏ ਕਿ ਵੀ ਉਹਨਾਂ ਦਾ ਜਿਹੜੀ ਜੈਨੋਸਾਈਡ ਹਿਟਲਰ ਨੇ ਕੀਤਾ ਉਹਦੇ 'ਚ ਫਲਾਣੀ ਇੰਗਲੈਂਡ ਜਾਂ ਅਮਰੀਕਾ ਦੇ ਸੀ, ਹੁਣ ਤੱਕ ਅਸਤੀਫੇ ਦਵਾਏ ਹੁੰਦੇ ਉਹਨਾਂ ਨੇ ਵੀ ਤੁਸੀਂ ਇੰਨਾ ਵੱਡਾ ਗੁਨਾਹ ਕੀਤਾ ਵੀ ਤੁਸੀਂ ਦਰਬਾਰ ਸਾਹਿਬ ਤੇ ਹਮਲਾ ਜਿਹੜਾ ਉਸ ਨੂੰ ਤੁਹਾਡਾ ਆਫੀਸਰ ਜਾ ਕੇ ਪਲਾਨ ਕਰ ਰਹੇ ਔਰ ਤੁਸੀਂ ਜਿਹੜਾ ਉਸ ਦਾ ਇੱਕ ਧਿਰ ਬਣੇ ਹੋ, ਇੱਕ ਕਾਤਲ ਧਿਰ ਦੇ ਨਾਲ। ਸੋ ਮੈਂ ਸਮਝਦਾ ਵੀ ਇਸ ਬਾਰੇ ਆਉਣ ਵਾਲੇ ਦਿਨਾਂ 'ਚ ਸਿੱਖ ਨੁਮਾਇੰਦੇ, ਸਿੱਖ ਜਥੇਬੰਦੀਆਂ ਜਿਸ ਕਿਸਮ ਦਾ ਵੀ ਪ੍ਰੋਗਰਾਮ ਉਲੀਕਦੀਆਂ ਨੇ ਉਹਨਾਂ ਨੂੰ ਜਿਹੜਾ ਪੂਰਾ ਸਮਰਥਨ ਦਿੱਤਾ ਜਾਏ ਔਰ ਇਸ ਗੱਲ ਨੂੰ ਪੂਰੀ ਗੰਭੀਰਤਾ ਦੇ ਨਾਲ ਲਿਆ ਜਾਏ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਇੱਥੇ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।